ਪੰਜਾਬੀ ਰੇਡੀਓ ਜੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਪੁੱਛਾਂਗੇ ਹਾਲਾਤ ਕੀ ਬਣੇ ਹੋਏ ਨੇ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰਲੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਭ ਤੱਕ ਬਜਾਜ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ ਜੋ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ। ਇਹਨਾਂ ਦੀਆਂ ਮਠਿਆਈਆਂ ਵੀ ਤੁਸੀਂ ਲੈ ਸਕਦੇ ਹੋ। ਪੀਜ਼ਾ ਔਡਰ ਕਰ ਸਕਦੇ ਹੋ, ਵੈਜ ਨਾਨ ਵੈਜ ਹਰ ਇੱਕ ਤਰ੍ਹਾਂ ਦਾ ਪੀਜ਼ਾ ਬਣਾਉਂਦੇ ਨੇ। ਇੰਡੀਅਨ ਸਟਾਈਲ ਪੀਜ਼ਾ ਵੀ ਬਣਾਉਂਦੇ ਨੇ। ਪੀਜ਼ਾ ਔਡਰ ਕਰਨ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ chicagopizzatwist.com 'ਤੇ 10% ਇਹਨਾਂ ਤੋਂ ਆਫ ਵੀ ਲੈ ਸਕਦੇ ਹੋ, ਜਿਸ ਦਾ ਕੋਡ ਹੈ 1313। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਗੱਲ ਕਰਦੇ ਆ ਜਿਹੜੀਆਂ ਮੱਛੀਆਂ ਮਰ ਗਈਆਂ ਆ ਉਹਨਾਂ ਦੀ, ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਇਸ ਨੂੰ ਕਨਫਰਮ ਕੀਤਾ ਹੈ ਕਿ ਸੀਰੇ ਦੇ ਨਾਲ ਹੀ ਮੱਛੀਆਂ ਮਰੀਆਂ। ਕਹਿੰਦਾ ਜੀ ਨਵਾਂ ਬਣਿਆ ਕਾਂਗਰਸੀ ਆਗੂ ਕੱਲ ਇੱਕ ਵੀਡੀਓ ਦੇ ਵਿੱਚ ਕਹਿ ਰਿਹਾ ਸੀਗਾ ਕਿ ਮੈਂ ਉਹ ਪਾਣੀ ਪੀ ਕੇ ਵਿਖਾਉਣ ਨੂੰ ਤਿਆਰ ਹਾਂ, ਪਾਣੀ ਨੂੰ ਕੁਛ ਨਹੀਂ ਜਿਹੜਾ ਜੀ ਉਹ ਹੋਇਆ। ਵੈਸੇ ਸ਼ਾਇਦ ਉਹਨੂੰ ਪਤਾ ਕਿ ਪਾਣੀ ਉੱਤੋਂ ਜਿਹੜਾ ਛੱਡ ਦਿੱਤਾ ਗਿਆ ਸੀਗਾ 1000 ਕਿਊਸੈਕ ਤੇ ਉਹ ਹੁਣ ਪਾਣੀ ਸਾਫ਼ ਹੋ ਗਿਆ ਉੱਥੋਂ ਬਿਆਸ, ਪਰ ਇਹਦਾ ਇੰਪੈਕਟ ਜਿਹੜਾ ਜੀ ਉਹ ਕਿੰਨਾ ਕੁ ਪਿਆ ਉਹਨੂੰ ਆਗੂ ਨੂੰ ਨਹੀਂ ਪਤਾ। ਜਿੱਦਣ ਬੋ ਆਉਂਦੀ ਸੀਗੀ ਨਾ 2 ਦਿਨ ਪਹਿਲਾਂ, ਉਦਣ ਨਹੀਂ ਇਹ ਕੁਸਕਿਆ। ਗੱਲ ਇਹ ਹੈ ਕਿ ਜੇ ਗਲਤੀ ਕਿਸੇ ਜਗ੍ਹਾ ਦੇ ਉੱਤੇ ਹੋਈ ਆ ਤੇ ਉਹਨੂੰ ਮੰਨ ਕੇ ਅੱਗੋਂ ਰੋਕਣ ਦੇ ਯਤਨ ਜਿਹੜੇ ਆ ਜੀ ਉਹ ਹੋਣੇ ਚਾਹੀਦੇ ਆ। ਇਹ ਉਲਟਾ ਕੰਮ ਜਿਹੜਾ ਜੀ ਉਹ ਹੋਇਆ ਪਿਆ, ਉਹਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਉਹ ਪਾਉਣ ਦੀ ਕੋਸ਼ਿਸ਼ ਢੱਕਣ ਦੀ ਕੀਤੀ ਜਾ ਰਹੀ ਹੈ ਕਿ ਗੱਲ ਬਾਹਰ ਨਿਕਲੇ ਨਾ। ਇਹ ਡਿਪਟੀ ਕਮਿਸ਼ਨਰ ਦੀ ਜਿਹੜੀ ਇਹਦੀ ਰਿਪੋਰਟ ਆ, ਔਰ ਇਹ ਕਿਹਾ ਗਿਆ ਕਿ ਜਿਹੜਾ ਸੀਰਾ ਸੀਗਾ ਇਹ ਘੁਲਣ ਕਰਕੇ ਜਿਹੜੀਆਂ ਮੱਛੀਆਂ ਮਰੀਆਂ ਨੇ। ਤੇ ਕਿਉਂਕਿ ਦਰਿਆ ਦੇ ਵਿੱਚੋਂ ਇਹ ਕਿਹਾ ਗਿਆ ਪਾਣੀ ਵਿੱਚੋਂ ਕੋਈ ਕੀੜੇ ਮਾਰ ਦਵਾਈ ਤੇਜ਼ਾਬੀ ਮਾਦਾ ਜਿਹੜਾ ਸੀਗਾ ਜੀ ਉਹ ਨਹੀਂ ਮਿਲਿਆ। ਪਾਣੀ ਦੇ ਵਿੱਚ ਆਕਸੀਜਨ ਦੀ ਕਮੀ ਹੋਣ ਕਰਕੇ ਇਹ ਜਿਹੜੇ ਜੀਵ ਜੰਤੂ ਸੀਗੇ ਇਹਨਾਂ ਦੀ ਮੌਤ ਜਿਹੜੀ ਹੈ ਜੀ ਉਹ ਹੋਈ ਆ। ਕਮਲਦੀਪ ਸਿੰਘ ਸੰਘਾ ਨੇ ਜਿਹੜੇ ਡਿਪਟੀ ਕਮਿਸ਼ਨਰ ਨੇ, ਉਹਨਾਂ ਦੀ ਜਿਹੜਾ ਜੀ ਹਦਾਇਤ ਦੇ ਉੱਤੇ ਮਰੀਆਂ ਮੱਛੀਆਂ ਦੇ ਨਮੂਨੇ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨੇ ਲਏ ਸੀਗੇ, ਔਰ ਇਹਦੀ ਜਾਂਚ ਰਿਪੋਰਟ ਜਿਹੜੀ ਹੈ ਜੀ ਉਹ ਡਿਪਟੀ ਕਮਿਸ਼ਨਰ ਦੇ ਕੋਲੇ ਪਹੁੰਚੀ ਹੈ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਸੀਰੇ ਤੋਂ ਇਲਾਵਾ ਕੋਈ ਹੋਰ ਜ਼ਹਿਰੀਲਾ ਜਿਹੜਾ ਜੀ ਉਹ ਮਾਦਾ ਇਹਦੇ ਵਿੱਚ ਨਹੀਂ ਸੀਗਾ। ਜਿਹੜੇ ਯੂਨੀਵਰਸਿਟੀ ਦੇ ਡੀਨ ਨੇ ਉਹਨਾਂ ਨੇ ਇਹ ਕਿਹਾ ਕਿ ਦਰਿਆ ਦੇ ਵਿੱਚੋਂ ਲਏ ਪਾਣੀ ਦੇ ਮਰੀਆਂ ਮੱਛੀਆਂ ਦੀ ਜਾਂਚ ਦੇ ਵਿੱਚ ਕੀੜੇ ਮਾਰ ਦਵਾਈ ਜਾਂ ਕੋਈ ਤੇਜ਼ਾਬੀ ਮਾਦਾ ਜਿਹੜਾ ਜੀ ਉਹ ਨਹੀਂ ਮਿਲਿਆ। ਇਹ ਵੀ ਕਿਹਾ ਗਿਆ ਜੀ ਕਿ ਜਿਹੜਾ ਪਾਣੀ ਦੇ ਵਿੱਚ pH ਪੱਧਰ ਹੱਦ ਦਰਜੇ ਤੱਕ ਜਿਹੜਾ ਜੀ ਉਹ ਘਟ ਗਿਆ ਸੀਗਾ, ਜਿਹਦੇ ਨਾਲ ਆਕਸੀਜਨ ਦੀ ਜਿਹੜੀ ਉਹ ਕਮੀ ਹੋਈ। ਵੈਸੇ ਜਿਹੜੀਆਂ ਮੱਛੀਆਂ ਤੇ ਸੱਪਾਂ ਦੇ ਮਰਨ ਤੋਂ ਬਾਅਦ ਇਹ ਜਿਹੜਾ ਦੂਸ਼ਿਤ ਹੋਇਆ ਪਾਣੀ ਜਿਹੜਾ ਪਹੁੰਚਿਆ ਜੀ ਤੇ ਰਾਜਸਥਾਨ ਦੇ ਵਿੱਚ, ਉੱਥੇ ਜਿਹੜੀ ਦੀ ਵੱਡੀ ਗਿਣਤੀ ਦੇ ਵਿੱਚ ਭੇਡਾਂ ਮਰਨ ਦੀਆਂ ਖਬਰਾਂ ਵੀ ਜਿਹੜੀਆਂ ਦੀ ਉਹ ਆ ਰਹੀਆਂ ਨੇ। ਔਰ ਬਿਆਸ ਦਰਿਆ ਜਿਹੜਾ ਕਿ ਜੰਗਲੀ ਜੀਵਾਂ ਦੀ ਇੱਕ ਵੱਡੀ ਰੱਖ ਦੇ ਵਜੋਂ ਉਭਰਿਆ ਸੀਗਾ ਇਸ ਕਰਕੇ ਕਿ ਇੱਥੇ ਜਿਹੜੇ ਜੀ ਪੰਛੀ ਆਉਂਦੇ ਨੇ, ਕਿੰਨੀ ਦੇਰ ਆਉਣਗੇ, ਇੱਕ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਪਾਣੀ ਦੇ ਵਿੱਚ ਡੋਲਫਿਨ ਮੱਛੀਆਂ ਜਿਹੜੀਆਂ ਦੀ ਉਹ ਆਈਆਂ, ਔਰ ਕੁਝ ਘੜਿਆਲ ਦੇ ਬੱਚੇ ਜਿਹੜੇ ਸੀਗੇ ਉਹ ਵੀ ਛੱਡੇ ਗਏ ਸੀਗੇ। ਇਹ ਤੋਂ ਪਹਿਲਾਂ ਜਿਹੜਾ ਸਤਲੁਜ ਦਰਿਆ ਹੈ ਉਹਦੇ ਵਿੱਚ ਕੋਈ ਜੀਵ ਜੰਤੂ ਨਹੀਂ ਬਚਿਆ ਜੀ। ਉੱਥੇ ਕਿਸੇ ਦਾ ਵੇਖਣ ਦਾ ਸਮਾਂ ਮਿਲੇ, ਲੰਘਦਿਆਂ ਟੱਪਦਿਆਂ ਉੱਥੇ ਤੁਸੀਂ ਕੋਈ ਕਿਸੇ ਵਿਅਕਤੀ ਨੂੰ ਮੱਛੀ ਵਗੈਰਾ ਫੜਦੇ ਨਹੀਂ ਦੇਖਦੇ, ਕਿਉਂਕਿ ਹੈ ਹੀ ਨਹੀਂ। ਉਹਦੇ ਵਿੱਚ ਗੰਦ ਜਿੰਨਾ ਪੈ ਚੁੱਕਿਆ ਹੋਇਆ, ਸਤਲੁਜ ਦਰਿਆ ਜਿਹੜਾ ਜੀ ਉਹ ਨਾਲੇ ਦਾ ਰੂਪ ਧਾਰਨ ਕਰ ਚੁੱਕਿਆ। ਤੇ ਜੋ ਹਾਲਾਤ ਜਿਹੜੇ ਆ ਜੀ ਉਹ ਬਣਾ ਦਿੱਤੇ ਗਏ ਆ, ਸ਼ਾਇਦ ਹੁਣ ਅਗਲਾ ਨੰਬਰ ਜਿਹੜਾ ਜੀ ਉਹ ਬਿਆਸ ਦਾ ਲੱਗਣ ਵਾਲਾ ਹੈ ਕਿ ਇੱਥੇ ਵੀ ਕੋਈ ਜੀਵ ਜੰਤੂ ਜਿਹੜਾ ਉਹ ਛੱਡਿਆ ਨਾ ਜਾਵੇ। ਅੱਗੇ ਹਰੀਕੇ ਪੱਤਨ ਦੇ ਵਿੱਚ ਪਾਣੀ ਜਿਹੜਾ ਜੀ ਇਕੱਠਾ ਹੁੰਦਾ ਤੇ ਉੱਥੋਂ ਗਾਂਹ ਫਿਰ ਜਿਹੜਾ ਜੀ ਇਹ ਜਾਂਦਾ ਹੈ ਰਾਜਸਥਾਨ ਨੂੰ। ਇੱਕ ਨਹਿਰ ਜਾਂਦੀ ਹੈ, ਇੱਕ ਨਹਿਰ ਜਿਹੜੀ ਹੈ ਜੀ ਉਹ ਪੰਜਾਬ ਦੇ ਤਕਰੀਬਨ 5 ਦੇ ਕਰੀਬ ਜਿਹੜੇ ਡਿਸਟ੍ਰਿਕਟ ਨੇ, ਨਾ ਸਿਰਫ ਉਹਨਾਂ ਨੂੰ ਸਿੰਜਦੀ ਹੈ ਬਲਕਿ ਮਨੁੱਖਾਂ ਦੇ ਪੀਣ ਦੇ ਵਾਸਤੇ ਵੀ ਇਹ ਪਾਣੀ ਲੋਕ ਟੈਂਕ ਬਣਾ ਕੇ ਉਹਦੇ ਵਿੱਚ ਜਿਹੜਾ ਜੀ ਉਹ ਸੇਵ ਕਰਕੇ ਇਹਨੂੰ ਸਾਫ਼ ਕਰਕੇ ਵਰਤਦੇ ਆ। ਤੇ ਅੱਗੇ ਪੰਜਾਬ ਦੇ 3 ਕਾਂਗਰਸੀ ਵਿਧਾਇਕਾਂ ਦੀ ਜੇ ਗੱਲ ਕਰੀਏ ਤਾਂ ਰਾਹੁਲ ਕੋਲ ਕਿਹੜੀ ਸ਼ਿਕਾਇਤ ਲੈ ਕੇ ਪਹੁੰਚ ਗਏ? ਇਹ ਕੁਰਸੀ ਨਹੀਂ ਮਿਲੀ ਜੀ, ਮੰਤਰੀ ਦੀ ਕੁਰਸੀ ਨਾ ਮਿਲਣ ਕਰਕੇ ਇਹ ਜਿਹੜੇ ਕਾਂਗਰਸੀ ਵਿਧਾਇਕ ਨੇ ਇਹ ਨਾਰਾਜ਼ ਹੋਣੇ ਸ਼ੁਰੂ ਹੋਏ ਨੇ। ਇੱਥੇ ਇਹਨਾਂ ਨੇ ਆਪਣੇ ਵੱਖ-ਵੱਖ ਅਹੁਦਿਆਂ ਤੋਂ ਅਸਤੀਫੇ ਵੀ ਜਿਹੜੇ ਜੀ ਉਹ ਦੇ ਦਿੱਤੇ ਸੀ, ਜਿਹੜੇ ਕਮੇਟੀਆਂ ਵਗੈਰਾ ਦੇ ਇਹਨਾਂ ਨੂੰ ਮੈਂਬਰ ਜਿਹੜਾ ਜੀ ਉਹ ਬਣਾਇਆ ਹੋਇਆ ਸੀਗਾ।
ਕਾਂਗਰਸ ਦੇ ਵਿਧਾਇਕ ਨੇ ਜਿਹੜੀ ਇਹਦੀ ਇਹ ਗੱਲ ਕਹੀ ਆ, ਜਿਹੜੇ ਕੋ ਦੁਖੜੇ ਇਹਨਾਂ ਨੇ ਆਪਣੇ ਰੋਏ ਨੇ ਔਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਖਿਲਾਫ ਜਿਹੜਾ ਜੀ ਉਹ ਰੋਸਾ ਜ਼ਾਹਰ ਕੀਤਾ ਔਰ ਇਹ ਕਿਹਾ ਗਿਆ ਕਿ ਉਹਨਾਂ ਦੀ ਸੀਨੀਅਰਿਟੀ ਜਿਹੜੀ ਹੈ ਜੀ ਉਹਨੂੰ ਅਣਗੌਲਿਆਂ ਕੀਤਾ ਗਿਆ ਤੇ ਜੂਨੀਅਰ ਵਿਧਾਇਕਾਂ ਨੂੰ ਜਿਹੜਾ ਜੀ ਉਹ ਮੰਤਰੀ ਬਣਾ ਦਿੱਤਾ ਗਿਆ। 20 ਮਿੰਟ ਦੇ ਕਰੀਬ ਇਹ ਮੀਟਿੰਗ ਜਿਹੜੀ ਹੈ ਜੀ ਉਹ ਚੱਲੀ ਦੱਸੀ ਜਾਂਦੀ ਆ। ਇਹਦੇ ਦੌਰਾਨ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਜਿਹੜੇ ਆ ਜੀ ਉਹ ਖੜੇ ਕੀਤੇ ਗਏ ਆ। ਇਹ ਵੀ ਕਿਹਾ ਜਾ ਰਿਹਾ ਜੀ ਕਿ ਇਹ ਵੀ ਸ਼ਿਕਾਇਤਾਂ ਵੱਡੇ ਪੱਧਰ ਦੇ ਉੱਤੇ ਲੱਗੀਆਂ ਨੇ ਹਾਈ ਕਮਾਂਡ ਦੇ ਕੋਲੇ ਕਿ ਸ਼ਾਹਕੋਟ ਦੀ ਜ਼ਿਮਨੀ ਚੋਣ ਹੈ ਤੇ ਮੁੱਖ ਮੰਤਰੀ ਹੋਰੀ ਪਹਾੜਾਂ ਦੇ ਵਿੱਚ ਆਪਣੀ ਦੋਸਤ ਜਿਹੜੀ ਹੈ ਜੀ ਉਹਦਾ ਜਨਮ ਦਿਨ ਮਨਾ ਰਹੇ ਨੇ ਤੇ ਇਸ ਚੋਣ ਵੱਲ ਉਹਨਾਂ ਦਾ ਕੋਈ ਬਹੁਤਾ ਧਿਆਨ ਜਿਹੜਾ ਜੀ ਉਹ ਨਹੀਂ ਗਾ। ਜਿਹੜੇ ਇਹ ਵਿਧਾਇਕ ਨੇ ਉਹਨਾਂ ਨੇ ਕਿਹਾ, ਉਹਨਾਂ ਨੂੰ ਇਹ ਆਖਿਆ ਗਿਆ ਜੀ ਕਿ ਉਹਨਾਂ ਨੂੰ ਕੁਝ ਸਮਾਂ ਦਿੱਤਾ ਜਾਵੇ। ਕਾਂਗਰਸ ਹਾਈ ਕਮਾਂਡ ਨੇ ਕਿਹਾ ਤੇ ਤਿੰਨੇ ਵਿਧਾਇਕਾਂ ਨੂੰ 2 ਮੈਂਬਰੀ ਕਮੇਟੀ ਕੋਲੇ ਆਪਣਾ ਪੱਖ ਪੇਸ਼ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ। ਅਮਰੀਕ ਸਿੰਘ ਢਿੱਲੋਂ, ਕਾਕਾ ਰਣਦੀਪ ਸਿੰਘ ਨਾਭਾ ਤੇ ਰਕੇਸ਼ ਪਾਂਡੇ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਸੀਗੇ। ਰਾਹੁਲ ਗਾਂਧੀ ਹੋਰਾਂ ਨੇ ਇਹਨਾਂ ਨੂੰ ਵਿਧਾਇਕਾਂ ਨੂੰ ਇਹ ਕਿਹਾ ਕਿ ਇਹਦੇ ਬਾਰੇ ਪਾਰਟੀ ਦੇ ਜਨਰਲ ਸਕੱਤਰ ਜਿਹੜੇ ਅਸ਼ੋਕ ਗਹਿਲੋਤ ਨੇ ਉਹਨਾਂ ਨੂੰ ਰਿਪੋਰਟ ਜਿਹੜੀ ਹੈ ਉਹ ਦਿੱਤੀ ਜਾਵੇ ਔਰ ਇਹ ਵੀ ਕਿਹਾ ਗਿਆ ਜੀ ਕੁਝ ਦਸਤਾਵੇਜ਼ੀ ਸੂਤ ਜਿਹੜਾ ਦੇਣ ਦੇ ਵਾਸਤੇ ਆਖਿਆ ਗਿਆ ਇਹਨਾਂ ਨੂੰ। ਭਾਵ ਇਹਦਾ ਇਹ ਹੈ ਜੀ ਕਿ ਇਹ ਮਾਮਲਾ ਅਜੇ ਜਿਹੜਾ ਜੀ ਉਹ ਠੰਡਾ ਨਹੀਂ ਪਿਆ। 3 ਜਿਹੜੇ ਆ ਜੀ ਉਹ 13 ਤੇ 13 ਤੋਂ 30 ਜਿਹੜੇ ਆ ਉਹ ਹੋ ਸਕਦੇ ਆ ਕਿਉਂਕਿ ਜੇ 30 ਇਸ ਕਰਕੇ ਹੋ ਸਕਦੇ ਆ 3 ਇਹ ਤੇ 21 ਜਿਹੜੇ ਐਸਟੀ ਭਾਈਚਾਰੇ ਦੇ ਨੇ ਉਹਨਾਂ ਦੀ ਬਗਾਵਤ ਵੀ ਜਿਹੜੀ ਉਹ ਪਿਛਲੇ ਦਿਨਾਂ ਦੇ ਵਿੱਚ ਵੇਖਣ ਨੂੰ ਸੁਣਨ ਨੂੰ ਜਿਹੜੀ ਉਹ ਮਿਲੀ ਸੀ। ਜੇ ਉਹ ਵੀ ਇਕੱਠੇ ਹੁੰਦੇ ਆ ਤੇ ਇੱਕ ਧੜਾ ਜਿਹੜਾ ਜੀ ਉਹ ਕ੍ਰੀਏਟ ਹੋਣ ਦੇ ਚਾਂਸ ਬਣੇ ਹੋਏ ਆ। ਬਿਲਕੁਲ ਜੀ, ਚਾਂਸ ਤੇ ਪੂਰੇ ਹੈਗੇ ਆ। ਤੇ ਅੱਗੇ ਕਰਜ਼ਾ ਰਹਿਤ ਚੈੱਕਾਂ ਮਿਲੀਆਂ ਜੀ ਕਿਸਾਨਾਂ ਨੂੰ, ਤਾਂ ਕਹਿੰਦੇ ਚੈੱਕ ਵੀ ਬਹੁਤ ਵੱਡੇ ਵੱਡੇ ਮਿਲੇ ਆ। ਥੋੜੀ ਅੱਜ ਐਕਚੁਅਲੀ ਇਹ ਜਿਹੜੀਆਂ ਦੀ ਉਹ ਮਿਲਣ ਜਾ ਰਹੀਆਂ ਨੇ। ਜਿਹੜੇ ਪਹਿਲੇ ਗੇੜ ਨੇ ਉਹਦੇ ਵਿੱਚ ਵਿਵਾਦ ਪੈਦਾ ਹੋਣ ਤੋਂ ਬਾਅਦ ਦੂਜੇ ਗੇੜ ਸੰਬੰਧੀ ਵਿਵਾਦ ਜਿਹੜਾ ਜੀ ਉਹ ਤਕਰੀਬਨ ਤੈਅ ਆ ਕਿਉਂਕਿ ਇਹ ਪਤਾ ਜਿਹੜਾ ਜੀ ਉਹ ਲੱਗ ਰਿਹਾ ਹੈ ਕਿ ਦੂਜੇ ਗੇੜ ਦੇ ਵਿੱਚ ਜਿਨ੍ਹਾਂ ਨੂੰ ਇਹ ਰਾਹਤ ਦਿੱਤੀ ਜਾਣੀ ਆ ਉਹਦੇ ਵਿੱਚ 2 ਰੁਪਏ, 9 ਰੁਪਏ, 13 ਰੁਪਏ, 23 ਰੁਪਏ, 27 ਰੁਪਏ ਤੇ 33 ਰੁਪਏ ਵਰਗੀਆਂ ਭਾਰੀ ਰਕਮਾਂ ਜਿਹੜੀਆਂ ਉਹ ਮਿਲਣ ਵਾਲੀਆਂ ਨੇ। ਕਰਜ਼ਾ ਰਾਹਤ ਦੇ ਦੂਜੇ ਗੇੜ ਦੀ ਸ਼ੁਰੂਆਤ ਜਿਹੜੇ ਆ ਜੀ ਗਿੱਦੜਬਾਹਾ ਦੇ ਵਿੱਚ ਡਿਸਟ੍ਰਿਕਟ ਲੈਵਲ ਦੇ ਉੱਤੇ ਇੱਕ ਸਮਾਗਮ ਜਿਹੜਾ ਜੀ ਕੀਤਾ ਜਾ ਰਿਹਾ ਜਿਹਦੇ ਵਿੱਚ ਸਹਿਕਾਰਤਾ ਮੰਤਰੀ ਪੰਜਾਬ ਦੇ ਜਿਹੜੇ ਜੀ ਉਹ ਸ਼ਾਮਲ ਹੋਣਗੇ। ਜਿਹੜੀ ਹਾਕਮ ਕਾਂਗਰਸ ਤੱਕ ਪਹੁੰਚ ਰੱਖਣ ਵਾਲੇ ਰਸੂਖਵਾਨ ਕਿਸਾਨ ਨੇ ਜਿਨ੍ਹਾਂ ਨੂੰ 1-2 ਲੱਖ ਰੁਪਏ ਦੀ ਮੁਆਫੀ ਦੀ ਜਿਹੜਾ ਜੀ ਉਹ ਚੁਣਿਆ ਗਿਆ। ਇਹ ਵੀ ਜਿਹੜੀਆਂ ਜੀ ਰਿਪੋਰਟਾਂ ਆ ਰਹੀਆਂ ਨੇ। ਇਸੇ ਇੱਕ ਜਿਹੜਾ ਕਿਸਾਨ ਆ ਜੀ ਕੌਰ ਸਿੰਘ, ਇਹ ਪਿੰਡ ਫਖਰਸਰ ਜਿਹੜਾ ਜੀ ਉੱਥੋਂ ਦਾ ਰਹਿਣ ਵਾਲਾ ਹੈ ਔਰ ਇਹਨੂੰ ਜਿਹੜਾ ਜੀ 1,90,864 ਰੁਪਏ ਦੀ ਜਿਹੜੀ ਰਾਸ਼ੀ ਆ ਉਹ ਮਿਲਣ ਵਾਲੀ ਆ। ਇਹ ਖੁਦ ਨੂੰ ਜਥੇਦਾਰ ਗੁਰਪਾਲ ਸਿੰਘ ਗੋਰਾ ਦਾ ਕਰੀਬੀ ਦੱਸਦਾ ਹੈ। ਇਹਦੇ ਕੋਲੇ ਥੋੜੀ ਜਿਹੀ ਜ਼ਮੀਨ ਹੈ, ਕੁਝ ਜ਼ਮੀਨ ਰਾਜਸਥਾਨ ਦੇ ਵਿੱਚ ਵੀ ਆ ਜੀ। ਕੋਟਲੀ ਅਬਲੂ ਦਾ ਜਸਪਾਲ ਸਿੰਘ ਹੈ ਜਿਹੜਾ 1999 ਦੇ ਵਿੱਚ ਚਲਾਣਾ ਕਰ ਗਿਆ ਸੀ, ਉਹਨੂੰ ਮਹਿਜ਼ 2 ਰੁਪਏ ਦਾ ਚੈੱਕ ਜਿਹੜਾ ਜੀ ਉਹ ਮਿਲਣ ਵਾਲਾ। ਔਰ ਇਹਦੇ ਬਾਰੇ ਪਿੰਡ ਦੀ ਜਿਹੜੀ ਸਹਿਕਾਰੀ ਸਭਾ ਉਹਦੇ ਸਕੱਤਰ ਦਾ ਜਿਹੜਾ ਜੀ ਕਹਿਣਾ ਹੈ ਕਿ ਇਹ ਕਲਰਕੀ ਗਲਤੀ ਕਰਕੇ ਹੋ ਸਕਦਾ ਹੈ, ਇਹ ਲੋੜ ਪੈਣ ਦੇ ਉੱਤੇ ਸੂਚੀ ਜਿਹੜੀ ਹੈ ਜੀ ਉਹ ਸੋਧੀ ਜਾ ਸਕਦੀ ਹੈ। ਅਸਲ ਦੇ ਵਿੱਚ ਉਹਨੂੰ 1,04,000 ਰੁਪਏ ਦਾ ਜਿਹੜਾ ਜੀ ਉਹਦੇ ਸਿਰ ਦੇ ਉੱਤੇ ਕਰਜ਼ਾ ਹੈ। 2 ਦਹਾਕੇ ਪਹਿਲਾਂ ਜਿਹੜਾ ਗਿੱਦੜਬਾਹਾ ਦੇ ਵਿੱਚ ਆਣ ਕੇ ਜਿਹੜੇ ਚੱਲ ਵਸੇ ਪਿੰਡ ਪਿਓਰੀ ਦੇ ਨਰਿੰਜਨ ਸਿੰਘ ਨੂੰ 2 ਲੱਖ ਦੀ ਰਾਹਤ ਜਿਹੜੀ ਦੀ ਮਿਲਣ ਵਾਲੀ ਆ। ਉਹਦੇ ਪੁੱਤ ਦਾ ਇਹ ਕਹਿਣਾ ਹੈ ਕਿ ਇਸ ਵੇਲੇ ਅਸੀਂ ਬੇਜ਼ਮੀਨੇ ਆ ਤੇ ਮਜ਼ਦੂਰੀ ਕਰਦੇ ਆ। ਕਿਹਾ ਗਿਆ ਕਿ ਬਾਪੂ ਦੇ ਵੱਲੋਂ ਲਏ ਗਏ ਕਰਜ਼ੇ ਬਾਰੇ ਪਤਾ ਨਹੀਂ ਗਾ। ਦੂਜੇ ਪਾਸੇ ਗੁਰੂਸਰ ਦੇ ਜਿਹੜਾ ਬਲਜੀਤ ਸਿੰਘ ਹੈ ਉਹਨੂੰ 13 ਰੁਪਏ, ਭੁੱਟੀ ਵਾਲੇ ਦੇ ਕਰਤਾਰ ਸਿੰਘ ਨੂੰ 9 ਰੁਪਏ, ਕੋਟਲੀ ਅਬਲੂ ਦੇ ਗਰਮੇਲ ਸਿੰਘ ਨੂੰ 23 ਰੁਪਏ ਦੀ ਰਾਹਤ ਦੀ ਜਿਹੜੀ ਹੈ ਜੀ ਉਹ ਚੋਣ ਕੀਤੀ ਗਈ ਹੈ। ਬੈਂਕਾਂ ਇਹ ਚੈੱਕ ਲੈਣਗੀਆਂ ਜਾਂ ਨਹੀਂ ਕਿਉਂਕਿ ਇੱਕ ਚੈੱਕ ਜਿਹੜਾ ਕਾਸਟ ਕਰਦਾ ਉਹ 4 ਰੁਪਏ ਕਾਸਟ ਕਰਦਾ ਤੇ ਜੇ ਚੈੱਕ 3 ਰੁਪਏ ਦਾ ਕੱਟਿਆ ਗਿਆ ਉਹ ਨਾ ਹੋਵੇ ਜਮ੍ਹਾਂ ਕਰਾਉਣ ਜਾਵੇ ਤੇ ਕਿਸਾਨ ਨੂੰ ਬੈਂਕਾਂ ਕਹਿਣ ਵੀ 1 ਰੁਪਇਆ ਪਹਿਲਾਂ ਪੱਲਿਓ ਦੇ ਤਾਂ ਜਮ੍ਹਾਂ ਕਰਾਉਣੀ। ਜੀ ਕਾਫੀ ਵੱਡੇ ਚੈੱਕ ਹੈ ਜੀ। ਤੇ ਅੱਗੇ ਸ਼ਾਹਕੋਟ ਦੇ ਚੋਣ ਅਖਾੜੇ ਦੀ ਗੱਲ ਕਰਦੇ ਹਾਂ ਤੇ ਹੁਣ ਭਖਣ ਲੱਗ ਗਿਆ ਤੇ ਸਰਕਾਰ ਚਾਹੁੰਦੀ ਆ ਕਿ ਜਿਹੜਾ ਥਾਣੇਦਾਰ ਸੀ ਜਿਹਦੇ ਉੱਤੇ ਅਸਲ ਦੇ ਵਿੱਚ ਜਿਹੜੀ ਪੋਲਿਟਿਕਸ ਹੁੰਦੀ ਸੀ ਉਹ ਬਾਹਰ ਨਾ ਆਵੇ। ਬਿਲਕੁਲ ਜੀ, ਐਕਚੁਅਲੀ ਜਿਹੜਾ ਜੀ ਅਗਲੇ 2-3 ਦਿਨਾਂ ਦੇ ਦੌਰਾਨ ਜਿਹੜੀਆਂ ਪ੍ਰਮੁੱਖ ਸਿਆਸੀ ਧਿਰਾਂ ਨੇ ਤਿੰਨੋਂ ਦੀਆਂ ਤਿੰਨੇ
ਇਹ ਪੂਰੀਆਂ ਸਰਗਰਮ ਜਿਹੜੀਆਂ ਜੀ ਉਹ ਦਿਸਣਗੀਆਂ। ਮੁੱਖ ਮੰਤਰੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਹ ਵੀ ਰੋਡ ਸ਼ੋਅ ਕਰਨ ਜਾ ਰਹੇ ਨੇ, ਪਰ ਕਿਉਂਕਿ ਗਰਮੀ ਇਸ ਵੇਲੇ ਬਹੁਤ ਹੈ ਜੀ, 41 ਡਿਗਰੀ ਨੂੰ ਪਹੁੰਚ ਚੁੱਕਿਆ ਹੈ। ਅਗਲੇ 2 ਦਿਨਾਂ ਦੇ ਵਿੱਚ ਇਹ ਪਾਰਾ ਜਿਹੜਾ 44 ਡਿਗਰੀ ਜਿਹੜਾ ਉਹ ਚਲੇ ਜਾਣਾ 44। ਇਸ ਕਰਕੇ ਉਹਨਾਂ ਦੇ ਵਾਸਤੇ ਏਅਰ ਕੰਡੀਸ਼ਨ ਰੱਥ ਜਿਹੜਾ ਜੀ ਉਹ ਤਿਆਰ ਕੀਤਾ ਜਾ ਰਿਹਾ ਤਾਂ ਕਿ ਗਰਮੀ ਜਿਹੜੀ ਹੈ ਜੀ ਉਹ ਨਾ ਲੱਗ ਜੇ। ਉਹਦੀ ਵੀ ਪਹਾੜਾਂ ਚੋਂ ਉਤਰਿਆ ਹੋਵੇ ਬੰਦਾ ਤੇ ਫਿਰ ਗਰਮੀ ਜਿਹੜੀ ਉਹ ਛੇਤੀ ਲੱਗਣ ਦੇ ਚਾਂਸ ਵੀ ਹੁੰਦੇ ਆ। ਇਹ ਵਿਸ਼ੇਸ਼ ਬੱਸ ਜਿਹੜੀ ਹੈ ਜੀ ਉਹ ਤਿਆਰ ਕੀਤੀ ਗਈ ਆ। 10 ਕਾਂਗਰਸ ਦੇ ਜਿਹੜੇ ਮੰਤਰੀ ਨੇ ਉਹ ਸ਼ਾਹਕੋਟ ਹਲਕੇ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਡਟੇ ਹੋਏ ਆ ਔਰ ਆਖਰੀ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਹੋਰੀ ਵੀ ਚੋਣ ਪ੍ਰਚਾਰ ਦੇ ਵਾਸਤੇ ਜਿਹੜਾ ਜੀ ਉਹ ਪਹੁੰਚਣਗੇ। ਇਹ ਜਿਹੜੀ ਬੱਸ ਆ ਜੀ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਗਈ ਕੈਪਟਨ ਸਾਹਿਬ ਦੇ ਵਾਸਤੇ। ਇਹਦੇ ਆਲੇ ਦੁਆਲੇ ਕਾਂਗਰਸ ਦੇ ਵੱਲੋਂ ਪੰਜਾਬ ਦੇ ਹਿੱਤਾਂ ਲਈ ਕੀਤੇ ਗਏ ਕੰਮਾਂ ਨੂੰ ਜਿਹੜਾ ਜੀ ਉਹ ਪ੍ਰਸਾਰਿਆ ਗਿਆ। ਹੋਰਡਿੰਗ ਜਿਹੜੇ ਆ ਜੀ ਉਹ ਲੱਗੇ ਹੋਏ ਹੋਣਗੇ। 26 ਤਰੀਕ ਨੂੰ ਅਕਾਲੀ ਦਲ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਦੀ ਅਗਵਾਈ ਜਿਹੜੀ ਹੈ ਜੀ ਸੁਖਬੀਰ ਬਾਦਲ ਹੋਰੀ ਕਰਨ ਜਾ ਰਹੇ ਆ। ਆਮ ਆਦਮੀ ਪਾਰਟੀ ਚੋਣ ਪ੍ਰਚਾਰ 'ਚ ਪਛੜੀ ਆ, ਉਹਦੇ ਬਾਵਜੂਦ ਉਪ ਮੁੱਖ ਮੰਤਰੀ ਦਿੱਲੀ ਦੇ ਮਨੀਸ਼ ਸਿਸੋਦੀਆ ਹੋਰੀ ਜਿਹੜਾ ਜੀ ਉਹ ਹੁਣ ਪਹੁੰਚ ਰਹੇ ਆ ਇਸ ਚੋਣ ਪ੍ਰਚਾਰ ਦੇ ਵਿੱਚ। ਉਹ ਵੀ ਇੱਥੇ ਰੋਡ ਸ਼ੋਅ ਜਿਹੜਾ ਜੀ ਉਹ 26 ਕਰਨਗੇ। ਉਧਰ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਲਾਡੀ ਸ਼ੇਰੋਵਾਲੀਆ, ਉਹਨਾਂ ਨੂੰ ਸਿਆਸੀ ਸੰਕਟ 'ਚ ਪਾਉਣ ਵਾਲੇ ਮਹਿਤਪੁਰ ਦੇ ਸਾਬਕਾ SHO ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦਾ ਡੋਪ ਟੈਸਟ ਜਿਹੜਾ ਜੀ ਉਹ ਨੈਗੇਟਿਵ ਆਇਆ ਔਰ ਪਿਛਲੇ ਉਹ 9 ਦਿਨਾਂ ਤੋਂ ਸਿਵਲ ਹਸਪੀਟਲ ਦੇ ਵਿੱਚ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਿਹੜਾ ਜੀ ਉਹ ਦਾਖਲ ਹੈ। ਉਹਦਾ ਇਲਾਜ ਕਰ ਰਹੇ ਡਾਕਟਰਾਂ ਨੇ ਇਹਦੀ ਪੁਸ਼ਟੀ ਜਿਹੜੀ ਹੈ ਜੀ ਉਹ ਕੀਤੀ ਹੈ। ਇਹ ਕਿਹਾ ਕਿ ਉਹ ਮਾਨਸਿਕ ਤੌਰ ਤੇ ਥੋੜਾ ਪਰੇਸ਼ਾਨ ਜ਼ਰੂਰ ਸੀਗਾ, ਹੁਣ ਠੀਕ ਹੈ, ਪਰ ਕੋਈ ਨਸ਼ਾ ਵਗੈਰਾ ਜਿਵੇਂ ਇਹ ਕਿਹਾ ਜਾ ਰਿਹਾ ਸੀਗਾ ਉਹ ਨਸ਼ੇੜੀ ਹੈ, ਇਸ ਤਰ੍ਹਾਂ ਦੀ ਕੋਈ ਜਿਹੜੀ ਹੈ ਜੀ ਉਹ ਡਾਕਟਰਾਂ ਨੇ ਗੱਲ ਨਹੀਂ ਪਾਈ। ਉਹ ਕਿਹਾ ਡਾਕਟਰ ਇਹ ਕਹਿ ਰਿਹਾ ਕਿ ਉਹ ਠੀਕ ਤਰੀਕੇ ਨਾਲ ਖਾ ਰਿਹਾ ਤੇ ਸੌਂ ਰਿਹਾ। ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਣ ਦੀ ਜਿਹੜੀ ਪਰਮਿਸ਼ਨ ਦਿੱਤੀ ਹੋਈ ਆ ਔਰ ਇਹ ਵੀ ਕਿਹਾ ਜਾ ਰਿਹਾ ਕਿ ਉਹਨੇ ਜ਼ਮਾਨਤ ਦੀ ਅਰਜ਼ੀ ਵੀ ਜਿਹੜੀ ਹੈ ਜੀ ਉਹ ਲਾਈ ਹੋਈ ਆ। ਅੱਜ ਇਹਦੇ ਉੱਤੇ ਸੁਣਵਾਈ ਜਿਹੜੀ ਹੈ ਜੀ ਉਹ ਹੋਣੀ ਹੈ। ਇਹ ਬੜਾ ਅਹਿਮ ਜਿਹੜਾ ਜੀ ਉਹ ਰਹੂਗਾ ਕਿ ਜੇ ਉਹ ਜ਼ਮਾਨਤ ਦੇ ਉੱਤੇ ਬਾਹਰ ਆ ਜਾਂਦਾ ਤੇ ਸੱਤਾਧਾਰੀ ਧਿਰ ਨੂੰ ਥੋੜਾ ਜਿਹਾ ਡਰ ਰਹੂਗਾ ਵੀ ਉਹ ਬਾਹਰ ਆ ਕੇ ਫਿਰ ਕੋਈ ਉਸ ਤਰ੍ਹਾਂ ਦੀ ਬਿਆਨਬਾਜ਼ੀ ਨਾ ਕਰ ਦੇਵੇ ਜਿਹੜੀ ਕਿ ਐਨ ਜਿਹੜੀ ਵੀ ਸਿਖਰਾਂ ਦੇ ਉੱਤੇ ਤੇ ਲਾਸਟ ਦਿਨਾਂ ਦੇ ਵਿੱਚ ਪਹੁੰਚੀ ਹੋਈ ਜਿਹੜੀ ਚੋਣ ਹੈ ਉਹਦੇ ਵਿੱਚ ਆ ਕੇ ਕੋਈ ਨਵੀਂ ਮੁਸੀਬਤ ਨਾ ਜਿਹੜੀ ਜੀ ਖੜੀ ਕਰ ਦੇਵੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਅਕਾਲ ਤਖਤ ਦੀ, ਤੇ ਉਹਨਾਂ ਨੇ ਬਣਾਇਆ ਇੱਕ ਸੈਂਸਰ ਬੋਰਡ। ਬਿਲਕੁਲ ਜੀ, ਐਕਚੁਅਲੀ ਜਿਹੜੀਆਂ ਤਾਂ ਇੱਥੋਂ ਦੀਆਂ ਅਹਿਮ ਗੱਲਾਂ ਨੇ ਜੀ ਉਹਦੇ ਬਾਰੇ ਤਾਂ ਘੱਟ ਹੀ ਕੁਝ ਜਿਹੜਾ ਜੀ ਉਹ ਕਰਦੇ ਆ, ਜਾਂ ਤਾਂ ਇੰਟਰਸਟ ਹੁੰਦਾ ਜੀ ਬਾਹਰਲੇ ਜਿਹੜੇ ਬੈਠੇ ਨੇ ਉਹਨਾਂ ਦੇ ਵਿਸ਼ਿਆਂ ਦੇ ਉੱਤੇ, ਜਾਂ ਫਿਲਮਾਂ ਤੇ ਜਿਹੜੇ ਟੀ ਸੀਰੀਅਲ ਚੱਲਦੇ ਨੇ ਉਹਦੇ ਉੱਤੇ ਘੱਟ ਦੇਣੀ ਜਿਹੜਾ ਜੀ ਜ਼ਰੂਰ ਆ ਜਾਂਦੇ ਨੇ। ਤੋਂ ਅਕਾਲ ਤਖਤ ਨੇ ਹੁਣ ਸਿੱਖ ਧਰਮ ਦੇ ਉੱਤੇ ਆਧਾਰਿਤ ਬਣਨ ਵਾਲੀਆਂ ਫਿਲਮਾਂ ਦੀ ਘੋਖ ਦੇ ਵਾਸਤੇ ਸਿੱਖ ਵਿਦਵਾਨਾਂ ਦਾ 21 ਮੈਂਬਰੀ ਸਿੱਖ ਸੈਂਸਰ ਬੋਰਡ ਜਿਹੜਾ ਜੀ ਉਹ ਸਥਾਪਿਤ ਕਰਨ ਦਾ ਐਲਾਨ ਕੀਤਾ। ਇਹ ਬੋਰਡ ਇਸ ਤਰ੍ਹਾਂ ਦੀਆਂ ਫਿਲਮਾਂ ਨੂੰ ਘੋਖਣ ਤੋਂ ਪਿੱਛੋਂ ਆਪਣੀ ਰਿਪੋਰਟ ਅਕਾਲ ਤਖਤ ਦੇ ਵਿੱਚ ਦੇਊਗਾ ਤੇ ਅਕਾਲ ਤਖਤ ਦੇ ਵੱਲੋਂ ਸੰਬੰਧਿਤ ਫਿਲਮ ਨੂੰ ਪ੍ਰਵਾਨਗੀ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ। ਇਹਦੇ ਨਾਵਾਂ ਦਾ ਐਲਾਨ ਜਿਹੜਾ ਜੀ ਉਹ ਕੀਤਾ ਗਿਆ ਔਰ ਜਿਹੜੇ ਜਥੇਦਾਰ ਨੇ ਉਹਨਾਂ ਨੇ ਫਿਲਮ ਨਿਰਮਾਤਾਵਾਂ ਤੇ ਬਾਕੀਆਂ ਨੂੰ ਇਹ ਕਿਹਾ ਕਿ ਸਿੱਖ ਧਰਮ ਦੇ ਨਾਲ ਸੰਬੰਧਿਤ ਕੋਈ ਵੀ ਫਿਲਮ ਨਾਟਕ ਆਦਿ ਬਣਾਉਣ ਤੋਂ ਪਹਿਲਾਂ ਅਕਾਲ ਤਖਤ ਤੋਂ ਪ੍ਰਵਾਨਗੀ ਜਿਹੜੀ ਹੈ ਜੀ ਉਹ ਹਾਸਲ ਕੀਤੀ ਜਾਵੇ। ਇਹ ਵੀ ਕਿਹਾ ਗਿਆ ਜੀ ਕਿ ਸਿੱਖ ਸੈਂਸਰ ਬੋਰਡ ਇਸ ਤਰ੍ਹਾਂ ਦੀਆਂ ਫਿਲਮਾਂ, ਨਾਟਕਾਂ, ਡਰਾਮਿਆਂ ਵਿੱਚ ਸਿੱਖ ਇਤਿਹਾਸ, ਵਿਰਾਸਤ, ਮਰਿਆਦਾ ਦੇ ਨਾਲ ਸੰਬੰਧਿਤ ਦ੍ਰਿਸ਼ਾਂ ਨੂੰ ਮੁਕੰਮਲ ਤੌਰ ਦੇ ਉੱਤੇ ਘੋਖੂਗਾ ਤੇ ਉਹਦੀ ਰਿਪੋਰਟ ਮੁਤਾਬਕ ਹੀ ਅਕਾਲ ਤਖਤ ਦੇ ਵੱਲੋਂ ਪ੍ਰਵਾਨਗੀ ਜਿਹੜੀ ਹੈ ਜੀ ਉਹ ਜਾਊਗੀ। ਇਹ ਵੀ ਕਿਹਾ ਗਿਆ ਜੀ ਕਿ ਗੁਰੂ ਸਾਹਿਬਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਰੋਲ ਨਿਭਾਉਣ ਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਲਈ ਕਈ ਵਿਵਾਦ ਜਿਹੜਾ ਜੀ ਪੈਦਾ ਹੁੰਦਾ ਰਿਹਾ, ਉਹਨੂੰ ਰੋਕਣ ਦੇ ਵਾਸਤੇ ਇਹ ਸਿੱਖ ਸੈਂਸਰ ਬੋਰਡ ਦੀ ਸਥਾਪਨਾ ਜਿਹੜੀ ਹੈ ਜੀ ਉਹ ਕੀਤੀ ਗਈ ਆ। ਨਾਨਕ ਸ਼ਾਹ ਫਕੀਰ ਨੂੰ ਪ੍ਰਵਾਨਗੀ ਕਿਉਂ ਦਿੱਤੀ ਗਈ ਸੀ, ਉਹਦੇ ਹੱਕ ਦੇ ਵਿੱਚ ਕਿਉਂ ਚਿੱਠੀਆਂ ਜਾਰੀ ਕੀਤੀਆਂ ਗਈਆਂ, ਇਹਦੇ ਵਿੱਚ ਇਹਦਾ ਕੋਈ ਜ਼ਿਕਰ ਜਿਹੜਾ ਜੀ ਉਹ ਹੈ ਨੀਗਾ। ਸਿੱਖ ਸੈਂਸਰ ਬੋਰਡ ਦੇ ਕੋਆਰਡੀਨੇਟਰ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਸਿਮਰਜੀਤ ਸਿੰਘ ਨੂੰ ਬਣਾਇਆ ਗਿਆ। ਬੋਰਡ ਦੇ ਮੈਂਬਰਾਂ ਦੇ ਵਿੱਚ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਹਰਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਮਾਨ ਸਿੰਘ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਹਰਦੀਪ ਸਿੰਘ ਮੋਹਾਲੀ, ਬੀਬੀ ਕਰਨਜੀਤ ਕੌਰ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ, ਦਿੱਲੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਦਮਦਮੀ ਟਕਸਾਲ ਦੇ ਵੱਲੋਂ ਪਰਮਿੰਦਰ ਸਿੰਘ, ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ, ਨਿਹੰਗ ਜਥੇਬੰਦੀ ਬੁੱਢਾ ਦਲ ਵੱਲੋਂ ਗਿਆਨੀ ਰੇਸ਼ਮ ਸਿੰਘ ਜਿਹੜੇ ਜੀ ਉਹ ਸ਼ਾਮਲ ਨੇ। ਲੁਧਿਆਣੇ ਤੋਂ ਪ੍ਰਿਤਪਾਲ ਸਿੰਘ, ਡਾਕਟਰ ਬਲਕਾਰ ਸਿੰਘ ਪਟਿਆਲਾ ਜਿਹੜੇ ਜੀ ਇਹਦੇ ਵਿੱਚ ਸ਼ਾਮਲ ਨੇ, ਡਾਕਟਰ ਗੁਰਮੀਤ ਸਿੱਧੂ,
ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋਫੈਸਰ ਸਰਬਜੀਤ ਸਿੰਘ, ਖੇਤੀਬਾੜੀ ਯੂਨੀਵਰਸਿਟੀ ਤੋਂ ਸਰਬਜਿੰਦਰ ਸਿੰਘ ਲੁਧਿਆਣਾ ਤੇ ਡਾਕਟਰ ਹਰਪਾਲ ਸਿੰਘ ਪੰਨੂ, ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਜਿਹੜੇ ਆ ਜੀ ਇਹਦੇ ਵਿੱਚ ਸ਼ਾਮਲ ਕੀਤੇ ਗਏ ਆ। ਕਿੰਨਾ ਕਾਰਗਰ ਸਾਬਤ ਹੁੰਦਾ ਜੀ ਇਹ ਤਾਂ ਆਉਣ ਵਾਲਾ ਸਮਾਂ ਹੀ ਜਿਹੜਾ ਜੀ ਉਹ ਦੱਸੂਗਾ, ਕਿਉਂਕਿ ਇਹ ਸੈਂਸਰ ਬੋਰਡ ਜਿਹੜਾ ਜੀ ਉਹ ਕਿਵੇਂ ਬੈਠੂਗਾ। ਮੰਨ ਲਓ ਜੇ ਕਿਸੇ ਨੇ ਲਾਇਆ ਜੀ ਕਿਹੜੇ ਤਰੀਕੇ ਦੇ ਨਾਲ ਉਹਦੇ ਉੱਤੇ ਵਿਚਾਰ ਹੋਊਗਾ, ਕਿ ਇਹ ਮੰਥਲੀ ਕੋਈ ਮੀਟਿੰਗ ਕਰੂਗਾ ਜਾਂ ਕੋਈ ਸ਼ਿਕਾਇਤ ਆਊਗੀ ਉਦੋਂ ਉਹਦੇ ਉੱਤੇ ਜਾਂ ਜਿਹੜੀ ਕੋਈ ਕਿਸੇ ਨੇ ਪਰਮਿਸ਼ਨ ਲੈਣੀ ਹੋ ਉਹਦੇ ਉੱਤੇ ਬੈਠੂਗਾ। ਇੰਨੇ ਮੈਂਬਰ ਜਿਹੜੇ ਨੇ ਜੀ ਉਹ ਇਕੱਠੇ ਕਿਵੇਂ ਹੋਣਗੇ, ਕਿਵੇਂ ਉਹਨਾਂ ਦੀ ਰਾਏ ਲਈ ਜਾਊਗੀ, ਇਹ ਸਭ ਕਾਸੇ ਦੇ ਵਾਸਤੇ ਇਹ ਜਿਹੜੇ ਬਣਾਉਣ ਵਾਲੇ ਨੇ ਉਹ ਚੁੱਪ ਨੇ ਮਹਿਜ਼। ਜਿਹੜਾ ਕਿਉਂਕਿ ਕੰਟਰੋਵਰਸੀ ਚੱਲ ਰਹੀ ਸੀ ਨਾਨਕ ਸ਼ਾਹ ਫਕੀਰ ਦੇ ਬਾਰੇ 'ਚ ਕਿ ਉਹ ਫਿਲਮ ਅਸਲ ਦੇ ਵਿੱਚ ਪ੍ਰੋਡਿਊਸ ਕਿਹਨੇ ਕੀਤੀ ਜਾਂ ਕਿੰਨੇ ਪੈਸੇ ਜਿਹੜੇ ਜੀ ਉਹ ਲਏ ਗਏ ਸੀ, ਸ਼ਾਇਦ ਉਸ ਕੰਟਰੋਵਰਸੀ ਨੂੰ ਠੱਲਣ ਦੇ ਵਾਸਤੇ ਇਹ ਤਰੀਕਾ ਜਿਹੜਾ ਜੀ ਉਹ ਅਪਣਾਇਆ ਗਿਆ। ਬਾਕੀ ਗੱਲਾਂ ਅਜੇ ਕਾਗਜ਼ੀ ਕਾਰਵਾਈ ਦੇ ਵਿੱਚ ਹੈ ਜੀ ਕਿ ਕਿਵੇਂ ਇਹ ਚੱਲੂਗਾ। ਬਿਲਕੁਲ ਜੀ, ਜੇ ਤਾਂ ਸੈਂਸਰ ਬੋਰਡ ਅੱਗੇ ਵਾਂਗ ਜਿਸ ਤਰ੍ਹਾਂ ਅਕਾਲ ਤਖਤ ਨੂੰ ਦੇ ਦਿੱਤਾ ਜਾਂਦਾ ਹੁਕਮ ਉੱਥੇ ਬੈਠੇ ਬੰਦਿਆਂ ਨੂੰ ਵੀ ਪਾਸ ਕਰ ਦਿਓ, ਫੇਲ ਕਰ ਦਿਓ, ਮਾਫੀ ਦੇ ਦਿਓ, ਜੇ ਤਾਂ ਇਸੇ ਤਰ੍ਹਾਂ ਦਾ ਬਣਨਾ ਤਾਂ ਉਹਦਾ ਕੋਈ ਫਾਇਦਾ ਨਹੀਂ ਗਾ, ਕਿ ਜੇ ਉਹਨਾਂ ਇਸ਼ਾਰਿਆਂ 'ਤੇ ਇਹਨਾਂ ਨੇ ਚੱਲਣਾ ਹੈ। ਅਤੇ ਅੱਗੇ ਬਠਿੰਡਾ ਨਗਰ ਨਿਗਮ ਦੀ ਜੇ ਗੱਲ ਕਰੀਏ ਤਾਂ ਉੱਥੇ ਕਰੋੜਪਤੀ ਕਲਰਕ, ਬਿਲਕੁਲ ਜੀ, ਐਕਚੁਅਲੀ ਇਹ ਕਲਰਕ ਉਹਨੇ ਕਰੋੜਾਂ ਰੁਪਈਏ ਦੀ ਬੇਨਾਮੀ ਜਿਹੜੀ ਹੈ ਜੀ ਉਹ ਦੌਲਤ ਬਣਾਈ ਆ। ਇਹਦੇ ਸੰਬੰਧੀ ਵਿਜੀਲੈਂਸ ਨੇ ਹੁਣ ਜਿਹੜਾ ਜੀ ਉਹ ਕੇਸ ਦਰਜ ਕੀਤਾ। ਰਵਿੰਦਰ ਸਿੰਘ ਵਾਲੀਆ ਉਹਨੂੰ ਕੁਝ ਸਮਾਂ ਪਹਿਲਾਂ ਤਰੱਕੀ ਵੀ ਮਿਲੀ ਤੇ ਉਹ ਹੁਣ ਨਗਰ ਨਿਗਮ ਲੁਧਿਆਣਾ ਦੇ ਵਿੱਚ ਜਿਹੜਾ ਜੀ ਉਹ ਲੱਗਿਆ ਹੋਇਆ। ਵਿਜੀਲੈਂਸ ਨੇ ਰਵਿੰਦਰ ਸਿੰਘ ਵਾਲੀਆ ਦੇ ਨਗਰ ਨਿਗਮ ਬਠਿੰਡਾ ਦੇ ਕਲਰਕ ਹੁੰਦਿਆਂ ਬਣਾਈ ਜਾਇਦਾਦ ਜਿਹੜੀ ਹੈ ਜੀ ਉਹ ਘੋਖੀ ਆ। ਇਹ ਤੋਂ ਪਹਿਲਾਂ ਕਰਾਊਨ ਚਿੱਟ ਫੰਡ ਕੰਪਨੀ ਬਣਾ ਕੇ ਲੋਕਾਂ ਦੇ ਨਾਲ ਧੋਖਾਧੜੀ ਕਰਨ ਦੇ ਮਾਮਲੇ ਦੇ ਵਿੱਚ ਵੀ ਰਵਿੰਦਰ ਵਾਲੀਆ ਦੇ ਖਿਲਾਫ ਕੇਸ ਜਿਹੜਾ ਜੀ ਉਹ ਦਰਜ ਕੀਤਾ ਹੋਇਆ। ਰਵਿੰਦਰ ਸਿੰਘ ਵਾਲੀਆ ਦੇ ਖਿਲਾਫ 2 ਦਸੰਬਰ 15 ਨੂੰ ਵਿਜੀਲੈਂਸ ਇਨਕੁਆਇਰੀ ਦਰਜ ਕੀਤੀ ਗਈ ਸੀ। ਇਹਦੀ ਪੜਤਾਲ ਜਿਹੜੀ ਹੈ ਜੀ ਹੁਣ ਜਾ ਕੇ ਮੁਕੰਮਲ ਹੋਈ ਹੈ 15 ਦਾ ਜਿਹੜਾ ਜੀ। ਬਤੌਰ ਕਲਰਕ ਰਵਿੰਦਰ ਸਿੰਘ ਵਾਲੀਆ ਦੇ ਵੱਲੋਂ 1 ਅਪ੍ਰੈਲ 11 ਤੋਂ 31 ਮਾਰਚ 16 ਤੱਕ ਬਣਾਈ ਜਾਇਦਾਦ ਜਿਹੜੀ ਹੈ ਜੀ ਇਹਦੀ ਪੜਤਾਲ ਕੀਤੀ ਗਈ ਆ। ਇਹ ਵੀ ਪਤਾ ਲੱਗਿਆ ਕਿ ਉਹਨੇ ਵਸੀਲਿਆਂ ਤੋਂ 1 ਕਰੋੜ ਤੇ 1 ਲੱਖ ਦੀ ਜਿਹੜੀ ਹੈ ਜੀ ਆਮਦਨ ਹੋਈ ਜਿਹੜੀ ਸੀਗੀ ਉਹਨੂੰ ਇੰਨੇ ਸਾਲਾਂ ਦੇ ਦੌਰਾਨ, ਜਦੋਂ ਕਿ ਉਹਦੇ ਵੱਲੋਂ 2 ਕਰੋੜ 47 ਲੱਖ ਰੁਪਏ ਜਿਹੜੇ ਜੀ ਉਹ ਖਰਚ ਕੀਤੇ ਗਏ। ਰਵਿੰਦਰ ਵਾਲੀਆ ਨੇ ਤਕਰੀਬਨ 18.25 ਲੱਖ ਰੁਪਏ ਦੀ ਚੱਲ ਜਾਇਦਾਦ ਤੇ 2.25 ਕਰੋੜ ਤੋਂ ਉੱਪਰ ਦੀ ਅਚਲ ਜਾਇਦਾਦ ਜਿਹੜੀ ਹੈ ਜੀ ਉਹ ਬਣਾਈ ਆ। ਤਕਰੀਬਨ 1.25 ਲੱਖ ਰੁਪਏ ਦੀ ਰਕਮ ਜਿਹੜੀ ਘਰੇਲੂ ਚ ਹੋਰ ਖਰਚਿਆਂ ਦੇ ਵਿੱਚ ਜਿਹੜੀ ਹੈ ਜੀ ਉਹ ਵਰਤੀ। ਉਹਨੇ ਆਪਣੇ ਸਹੁਰੇ ਦੇ ਨਾਂ ਦੇ ਉੱਤੇ ਤਕਰੀਬਨ ਕਰੋੜ ਰੁਪਏ ਦਾ ਪਲਾਟ ਖਰੀਦਿਆ। ਇਹਦੇ ਉੱਤੇ 75 ਲੱਖ ਰੁਪਈਆ ਜਿਹੜਾ ਖਰਚ ਕਰਕੇ ਕੋਠੀ ਜਿਹੜੀ ਸੀ ਉਹ ਉਸਾਰੀ, ਔਰ ਆਮਦਨ ਨਾਲੋਂ 1 ਕਰੋੜ ਤੇ 40 ਲੱਖ ਰੁਪਈਆ ਵੱਧ ਜਿਹੜਾ ਜੀ ਉਹ ਖਰਚ ਕੀਤਾ ਗਿਆ, ਜਿਹੜਾ ਕਿ ਉਹਦੀ ਆਮਦਨ ਤੋਂ 130% ਜਿਹੜਾ ਉਹ ਵੱਧ ਬਣਦਾ। ਰਵਿੰਦਰ ਵਾਲੀਆ ਨੇ ਨਗਰ ਨਿਗਮ ਚੋਂ ਲੰਮੀ ਛੁੱਟੀ ਲੈ ਕੇ ਕਰਾਊਨ ਨਾਮ ਦੀ ਚਿੱਟ ਫੰਡ ਕੰਪਨੀ ਵੀ ਬਣਾਈ, ਜਿਹਦੇ ਸੰਬੰਧੀ ਪੁਲਿਸ ਨੇ ਕੇਸ ਵੀ ਜਿਹੜਾ ਜੀ ਉਹ ਦਰਜ ਕੀਤਾ ਹੋਇਆ। ਛੁੱਟੀ ਤੋਂ ਬਾਅਦ ਰਵਿੰਦਰ ਵਾਲੀਆ ਨੇ ਨੌਕਰੀ ਮੁੜ ਕੇ ਜੁਆਇਨ ਕਰ ਲਈ। ਇੱਕ ਵਾਰੀ ਉਹ ਡਿਊਟੀ ਤੋਂ ਗੈਰ ਹਾਜ਼ਰ ਵੀ ਜਿਹੜਾ ਸੀਗਾ ਜੀ ਉਹ ਹੋ ਗਿਆ। ਇਹ ਉਹਦੇ ਖਿਲਾਫ ਦੂਜਾ ਕੇਸ ਜਿਹੜਾ ਜੀ ਉਹ ਦਰਜ ਕੀਤਾ ਗਿਆ, ਜਿੱਥੇ 15 ਦੇ ਵਿੱਚ ਮਾਮਲਾ ਦਰਜ ਕਰਕੇ 18 ਆ ਗਿਆ ਉਹਦੀ ਇਨਵੈਸਟੀਗੇਸ਼ਨ ਕਰਦੇ ਆ। ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੀ ਹੁਣ ਅਦਾਲਤ ਦੇ ਵਿੱਚ ਜਦੋਂ ਕੇਸ ਜਾਊਗਾ ਤੇ ਕਦੋਂ ਔਰ ਕਿੰਨੀ ਦੇਰ ਜਿਹੜੀ ਹੈ ਜੀ ਇਹਨੂੰ ਲੱਗ ਜੂਗੀ। ਪਰ ਇਹ ਹੈ ਜੀ ਕਿ ਉਹਨੇ ਰਫਤਾਰ ਆਪਣੀ ਹੌਲੀ ਨਹੀਂ ਕੀਤੀ ਜਾਇਦਾਦ ਜਿਹੜੀ ਬਣਾਉਣ ਦੇ ਵਾਸਤੇ, ਉਹ ਉਸੇ ਤਰੀਕੇ ਨਾਲ ਲੱਗਿਆ ਰਿਹਾ ਤੇ ਅੱਜ ਵੀ ਲੱਗਿਆ ਹੈ। ਸੀ ਉਹਨੂੰ ਪਤਾ ਸੀ ਫਿਰ ਮੈਂ ਫੜਿਆ ਵੀ ਜਾਊਂਗਾ ਜਾਂ ਛੁੱਟ ਜਾਊਂਗਾ। ਤੇ ਅੱਗੇ ਗੱਲ ਕਰਦੇ ਹਾਂ ਜੀ ਸਿੱਧੂ ਦੀ, ਤੇ ਸਿੱਧੂ ਨੇ ਮੋਰਚਾ ਖੋਲਿਆ ਜੀ ਬਾਦਲਾਂ ਦੇ ਖਿਲਾਫ। ਬਿਲਕੁਲ ਜੀ, ਐਕਚੁਅਲੀ ਜਿਹੜਾ ਜੀ ਪਿਛਲੇ ਦਿਨਾਂ ਦੇ ਵਿੱਚ ਕੇਸ ਦੇ ਵਿੱਚੋਂ ਰਾਹਤ ਜਿਹੜੀ ਮਿਲੀ ਹੈ ਸੁਪਰੀਮ ਕੋਰਟ ਦੇ ਵੱਲੋਂ, ਉਹਦੇ ਤੋਂ ਬਾਅਦ ਜਿਹੜਾ ਜੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹਰਿਮੰਦਰ ਸਾਹਿਬ ਦੇ ਵਿੱਚ ਜਿਹੜਾ ਜੀ ਮੱਥਾ ਟੇਕਿਆ ਔਰ ਇਹ ਕਿਹਾ ਜੀ ਕਿ ਗੰਧਲੀ ਹੋਈ ਸਿਆਸਤ ਨੂੰ ਸਾਫ਼ ਕਰਨ ਦੇ ਵਾਸਤੇ ਅਕਾਲੀਆਂ ਦੇ ਖਿਲਾਫ ਨਵੀਂ ਜੰਗ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਜਾਊਗੀ। ਉਹਨਾਂ ਨੇ ਇਹ ਗੱਲ ਜਿਹੜੀ ਕਹੀ ਕਿ ਸਿਆਸੀ ਆਗੂਆਂ ਤੋਂ ਲੋਕਾਂ ਦਾ ਜਿਵੇਂ ਵਿਸ਼ਵਾਸ ਉੱਠਿਆ ਤੇ ਸਿਆਸਤਦਾਨਾਂ ਦੀ ਸਲਾਮਤੀ ਲਈ ਕੋਈ ਦੁਆ ਨਹੀਂ ਕਰਦਾ। ਉਹਨੇ ਕਿਹਾ ਕਿ ਦੇਸ਼ ਭਰ ਦੇ ਲੋਕਾਂ ਨੇ ਉਹਦੇ ਵਾਸਤੇ ਦੁਆਵਾਂ ਕੀਤੀਆਂ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਲੋਕਾਂ ਦੇ ਵਿਸ਼ਵਾਸ ਨੂੰ ਹਰ ਹੀਲੇ ਕਾਇਮ ਉਹ ਰੱਖਣਗੇ ਔਰ ਅਕਾਲੀਆਂ ਦੇ ਖਿਲਾਫ ਨਵੀਂ ਜੰਗ ਜਿਹੜੀ ਹੈ ਜੀ ਉਹ ਛੇੜਨ ਦਾ ਐਲਾਨ ਕਰਦਿਆਂ ਉਹਨੇ ਕਿਹਾ ਕਿ ਦਰਿਆਵਾਂ ਦੇ ਵਿੱਚ ਜ਼ਹਿਰ ਦੇ ਕੇ ਛੋਟੀਆਂ ਮੱਛੀਆਂ ਨੂੰ ਮਾਰ ਦਿੱਤਾ ਗਿਆ, ਪਰ ਰਾਜਨੀਤੀ ਵਿੱਚ ਵੱਡੀਆਂ ਮੱਛੀਆਂ ਤੇ ਮਗਰਮੱਛ ਅਜੇ ਵੀ ਫੁੰਕਾਰੇ ਜਿਹੜੇ ਆ ਜੀ ਉਹ ਮਾਰ ਰਹੇ ਆ। ਨਵਜੋਤ ਸਿੰਘ ਸਿੱਧੂ ਨੇ ਕਿਹਾ ਜੀ ਕਿ STF ਦੀ ਰਿਪੋਰਟ ਆ ਚੁੱਕੀ ਹੈ
ਤੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਮਾਰਨ ਵਾਲਿਆਂ ਖਿਲਾਫ ਨਵੀਂ ਜੰਗ ਜਿਹੜੀ ਹੈ ਜੀ ਸ਼ੁਰੂ ਹੋਊਗੀ। ਅੱਜ ਨਵਜੋਤ ਹੁਰੀ ਵੈਸੇ ਸ਼ਾਹਕੋਟ ਦੇ ਜਿਹੜਾ ਅਖਾੜੇ ਦੇ ਵਿੱਚ ਕੁੱਦ ਰਹੇ ਨੇ ਔਰ ਇਹ ਸਮਝਿਆ ਜਾ ਰਿਹਾ ਕਿ ਉਹਨਾਂ ਦੇ ਤਾਬੜਤੋੜ ਹਮਲੇ ਜਿਹੜੇ ਠੰਡੇ ਪੈ ਗਏ ਸੀ ਪਿਛਲੇ ਦਿਨਾਂ ਦੇ ਦੌਰਾਨ ਕੇਸ ਦੀ ਵਜ੍ਹਾ ਕਰਕੇ ਉਹ ਤਿੱਖੇ ਜਿਹੜੇ ਆ ਜੀ ਹੋ ਸਕਦੇ ਆ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿਹਨੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਮਾਰਿਆ ਉਹਦੇ ਖਿਲਾਫ ਸਖਤ ਕਾਰਵਾਈ ਜਿਹੜੀ ਹੋਊਗੀ ਔਰ STF ਦੀ ਰਿਪੋਰਟ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਨਾਮ ਸ਼ਾਮਲ ਹੈ ਉਹਨਾਂ ਨੂੰ ਜਨਤਕ ਕੀਤਾ ਜਾਊਗਾ ਤੇ ਲੋਕਾਂ ਦੀ ਕਚਹਿਰੀ ਦੇ ਵਿੱਚ ਜਿਹੜਾ ਜੀ ਉਹ ਪੇਸ਼ ਕੀਤਾ ਜਾਊਗਾ। ਨਾਲ ਇਹ ਵੀ ਕਿਹਾ ਕਿ ਉਹਨਾਂ ਦਾ ਪਰਿਵਾਰ ਕੋਈ ਸਿਆਸੀ ਲਾਹਾ ਨਹੀਂ ਲੈਣਾ ਚਾਹੁੰਦਾ। ਇਹਦੇ ਲਈ ਉਹਨਾਂ ਦੀ ਵੀ ਜਿਹੜੀ ਹੈ ਜੀ ਉਹ ਪੰਜਾਬੀਆਂ ਦੇ ਹਿੱਤਾਂ ਦੇ ਵਾਸਤੇ ਹੈ ਜੀ। ਔਰ ਉਹਨਾਂ ਨੇ ਸਿੱਧਾ ਨਾਮ ਲੈ ਲਿਆ ਹੋਇਆ ਜਿਹੜੇ ਜੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਖਿਲਾਫ ਖੁੱਲੀ ਜੰਗ ਜਿਹੜਾ ਜੀ ਉਹ ਲੜਨ ਦਾ ਐਲਾਨ ਵੀ ਉਹ ਕੀਤਾ। ਦੇਖਣਾ ਇਹ ਹੋਊਗਾ ਕਿ ਅੱਜ ਕਿਸ ਕਿਸਮ ਦੀ ਬਿਆਨਬਾਜ਼ੀ ਜਿਹੜੀ ਹੈ ਜੀ ਸ਼ਾਹਕੋਟ ਦੇ ਵਿੱਚ ਹੁੰਦੀ ਹੈ ਔਰ ਇਸ ਬਿਆਨਬਾਜ਼ੀ ਤੋਂ ਬਾਅਦ ਦੂਜੇ ਪਾਸਿਓਂ ਇਹਦਾ ਜਿਹੜਾ ਜੀ ਉਹ ਕਿਹੋ ਜਿਹਾ ਆਉਂਦਾ ਹੈ ਜੀ ਰਿਸਪਾਂਸ। ਕਿਉਂਕਿ ਜਦੋਂ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਪੁੱਛਿਆ ਗਿਆ ਸੀਗਾ ਤੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਨਵਜੋਤ ਸਿੰਘ ਸਿੱਧੂ ਦੇ ਜਵਾਬ ਦੇਣ ਦੇ ਵਾਸਤੇ ਤਾਂ ਜਿਹੜਾ ਜੀ ਬਿਕਰਮ ਸਿੰਘ ਜੀਠੀਆ ਹੀ ਕਾਫੀ ਨੇ, ਉਹ ਇਹਦਾ ਜਵਾਬ ਨਹੀਂ ਦੇਣਗੇ ਜੀ, ਲਪੇਟਣਗੇ ਜੀ ਉਹਨੂੰ ਵੀ ਵਿੱਚ। ਤਾਂ ਅੱਗੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ ਪੰਜਾਬ ਦੇ ਗੰਦਲੇ ਪਾਣੀਆਂ ਦਾ ਨੋਟਿਸ ਲਿਆ ਵੀ ਗੁਰਦਾਸਪੁਰ ਡਿਸਟ੍ਰਿਕਟ ਦੇ ਪਿੰਡ ਕੀੜੀ ਅਫਗਾਨਾ ਦੇ ਵਿੱਚ ਚੱਡਾ ਜਿਹੜੀ ਖੰਡ ਮਿੱਲ ਹੈ ਇਹਦਾ ਜ਼ਹਿਰੀਲਾ ਸੀਰਾ ਬਿਆਸ ਦਰਿਆ ਦੇ ਵਿੱਚ ਮਿਲਣ ਦਾ ਮਾਮਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੋਲ ਪਹੁੰਚ ਗਿਆ। ਕੇਂਦਰੀ ਵਾਤਾਵਰਣ ਮੰਤਰਾਲੇ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ। ਇੱਕ ਟੀਮ ਭੇਜ ਕੇ ਨੁਕਸਾਨ ਦਾ ਜਾਇਜ਼ਾ ਵੀ ਜਿਹੜਾ ਜੀ ਉਹ ਲਿਆ ਜਾ ਰਿਹਾ। ਭਾਵੇਂ ਪੰਜਾਬ ਦੇ ਕੈਬਨਿਟ ਮੰਤਰੀ ਜਿਨ੍ਹਾਂ ਦੇ ਕੋਲੇ এনवायरमेंट ਦਾ ਮਹਿਕਮਾ ਹੈ OP ਸੋਨੀ ਹੁਰੀ, ਉਹਨਾਂ ਨੇ ਕਿਹਾ ਕਿ ਇਹਦੇ ਸੰਬੰਧੀ ਰਿਪੋਰਟ ਉਹਨਾਂ ਨੂੰ ਕੋਈ ਨਹੀਂ ਮਿਲੀ, ਪਰ ਇਹ ਸੂਤਰਾਂ ਦਾ ਜਿਹੜਾ ਜੀ ਕਹਿਣਾ ਹੈ ਕਿ ਇਹ ਰਿਪੋਰਟ ਪੰਜਾਬ ਸਰਕਾਰ ਨੂੰ ਮਿਲ ਗਈ ਹੈ ਤੇ ਅਗਲੇ 2-3 ਦਿਨਾਂ ਦੇ ਵਿੱਚ ਕਾਰਵਾਈ ਕੀਤੇ ਜਾਣ ਦੀ ਜਿਹੜੀ ਉਹ ਸੰਭਾਵਨਾ ਹੈ। ਉਧਰ ਵਿਰੋਧੀ ਧਿਰ ਦੇ ਆਗੂ ਜਿਹੜੇ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਵੀ ਕਿਹਾ ਕਿ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਚੱਡਾ ਸ਼ੂਗਰ ਮਿਲ ਦੇ ਵੱਲੋਂ ਦਰਿਆ ਦੇ ਵਿੱਚ ਜ਼ਹਿਰੀਲਾ ਸੀਰਾ ਛੱਡਣ ਨਾਲ ਮਾਰੇ ਗਏ ਜੀਵ ਜੰਤੂ ਨੇ, ਪਰ ਉਹਨਾਂ ਨੇ ਕਿਹਾ ਕਿ ਜਿਹੜੀ ਇਹਦੀ ਮੌਜੂਦਾ ਸਰਕਾਰ ਹੈ ਉਹ ਸਖਤ ਕਾਰਵਾਈ ਕਰਨ ਦੇ ਵਿੱਚ ਫੇਲ ਸਾਬਤ ਹੋਈ ਹੈ। ਇਹ ਕਿਹਾ ਗਿਆ ਕਿ ਮਿੱਲ ਦੇ ਮਾਲਕ ਸਰਨਾ ਭਰਾਵਾਂ ਦੇ ਕਰੀਬੀ ਰਿਸ਼ਤੇਦਾਰ ਨੇ ਤੇ ਉਹਨਾਂ ਦੀ ਨੇੜਤਾ ਮੁੱਖ ਮੰਤਰੀ ਦੇ ਨਾਲ ਹੈ, ਜਿਹਦੇ ਕਰਕੇ ਪੰਜਾਬ ਸਰਕਾਰ ਤੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਜਿਹੜੇ ਆ ਉਹ ਦਰਸ਼ਕ ਬਣੇ ਹੋਏ ਆ। ਇਹ ਕਿਹਾ ਗਿਆ ਜੀ ਕਿ ਅੱਜ ਇਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਜਾਵੇਦ ਰਹੀਮ ਦੇ ਕੋਲੇ ਪਟੀਸ਼ਨ ਦਾਇਰ ਜਿਹੜਾ ਜੀ ਉਹ ਕਰਨ ਜਾ ਰਹੇ ਆ। ਬੁੱਢੇ ਨਾਲੇ ਤੇ ਜਿਹੜਾ ਪਿੰਡਾਂ ਦਾ ਸੀਵਰੇਜ ਦਾ ਪਾਣੀ, ਮੈਡੀਕਲ ਤੇ ਸਨਅਤੀ ਜਿਹੜੀਆਂ ਜ਼ਹਿਰੀਲੀ ਰਹਿੰਦ ਖੂੰਹਦ ਹੈ, ਇਹਨੂੰ ਬਿਨਾਂ ਟ੍ਰੀਟਮੈਂਟ ਕੀਤੇ ਲੁਧਿਆਣਾ ਜ਼ਿਲ੍ਹੇ ਦੇ ਬਲੀਪੁਰ ਪਿੰਡ ਤੋਂ ਸਤਲੁਜ ਦਰਿਆ ਦੇ ਵਿੱਚ ਜਿਹੜਾ ਜੀ ਉਹ ਸੁੱਟਿਆ ਜਾ ਰਿਹਾ ਔਰ ਇਹ ਗੰਦਾ ਪਾਣੀ 75 ਲੱਖ ਲੀਟਰ ਦੇ ਜਿਹੜਾ ਜੀ ਉਹ ਕਰੀਬ ਹੈ। ਬੇਸ਼ੱਕ ਜਿਹੜੀ ਆ ਜੀ ਇਹਦੇ ਉੱਤੇ ਸਿਆਸੀ ਬਿਆਨਬਾਜ਼ੀ ਤਾਂ ਜਿਹੜੀ ਆ ਉਹ ਹੋ ਰਹੀ ਹੈ। ਸ਼ਾਹਕੋਟ ਦੇ ਵਿੱਚ ਜਿੱਥੋਂ ਕਿ ਚਿੱਟੀ ਵੇਈ ਜਿਹੜੀ ਲੰਘਦੀ ਆ ਔਰ ਕਾਲਾ ਸੰਘਿਆ ਡਰੇਨ ਜਿਹੜੀ ਆ ਜੀ ਉਹ ਜਿੰਨਾ ਗੰਦ ਪਾਉਂਦੀ ਆ ਅੱਗੇ ਇਹ ਸਤਲੁਜ ਦੇ ਵਿੱਚ ਜਾ ਕੇ ਜਿਹੜਾ ਜੀ ਉਹ ਪੈਂਦਾ। ਇਹ ਮੁੱਦਾ ਵੱਡਾ ਜਿਹੜਾ ਜੀ ਉਹ ਬਣ ਨਹੀਂ ਸਕਿਆ। ਹਾਂ, ਬਿਆਨਬਾਜ਼ੀ ਜਿਹੜੀ ਆ ਜੀ ਉਹ ਜਾਰੀ ਹੈ। ਹੁਣ ਦੇਖਣਾ ਇਹ ਹੋਊਗਾ ਕਿਉਂਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜਾ ਜੀ ਉਹ ਖਚਾਈ ਬਹੁਤ ਕਰਦਾ ਜਿਹੜੀ ਉਹ ਸੂਬਿਆਂ ਦੀ, ਜੋ ਕਰ ਸਕਦਾ ਹੈ। ਐਕਚੁਅਲੀ ਕੁਝ ਲੋਕ ਕਹਿੰਦੇ ਆ ਕਿ ਕੁਝ ਨਹੀਂ ਹੁੰਦਾ, ਕੁਝ ਵੀ ਜਿਹੜੀ ਗੱਲ ਨਹੀਂ ਹੈ, ਇਸ ਤਰ੍ਹਾਂ ਨਹੀਂ ਹੈ ਜੀ, ਏਦਾਂ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਜਿੰਨਾ ਕੁ ਉਹਨਾਂ ਦੇ ਹੱਥ ਵੱਸ ਹੈ ਇੱਕ। ਔਰ ਦੂਸਰੀ ਗੱਲ ਜਿਹੜਾ ਪੰਜਾਬੀ ਭਾਈਚਾਰਾ ਹੈ ਜੀ ਇਹਦੇ ਵਿੱਚ ਪੰਜਾਬ ਦੇ ਵਿੱਚ ਰਹਿਣ ਵਾਲੇ, ਪਹਿਲੀ ਤਾਂ ਗੱਲ ਉਹ ਆਪਣੇ ਹੱਕਾਂ ਪ੍ਰਤੀ ਜਿਹੜਾ ਉਹ ਸੁਚੇਤ ਨਹੀਂ ਹੈਗੇ ਇੱਕ, ਔਰ ਦੂਸਰਾ ਕਿ ਇਹਨਾਂ ਦੀ ਜਿਹੜੀ ਸੋਚ ਹੈ ਉਹ ਬਹੁਤ ਛੋਟੀ ਹੈ ਇਸ ਪੱਖੋਂ ਕਿ ਇਹ ਭੁੱਲ ਜਾਂਦੇ ਆ ਬਹੁਤ ਜਲਦੀ। ਥੋੜੇ ਦਿਨ ਜਿਹੜਾ ਜੀ ਇਹ ਮਸਲਾ ਉਭਰੂਗਾ, ਉਸ ਤੋਂ ਬਾਅਦ ਫੇਰ ਭੁੱਲ ਭੁਲਾ ਜਾਣਗੇ ਔਰ ਗੰਦ ਪਾਉਣ ਦੇ ਵਿੱਚ ਆਪ ਜਿਹੜੇ ਆ ਜੀ ਨਾਲ ਦੀ ਨਾਲ ਸਾਰੇ ਫੇਰ ਸ਼ਾਮਲ ਹੋ ਜਾਣਗੇ। ਜੇ ਕਿਤੇ ਇਸ ਮਸਲੇ ਨੂੰ ਕੰਟੀਨਿਊਸ ਇਹਦੇ ਉੱਤੇ ਜਿੰਦਾ ਕੁੰਡਾ ਜਿਹੜਾ ਜੀ ਉਹ ਰੱਖਿਆ ਜਾਵੇ ਤਾਂ ਇਹ ਹੋ ਨਹੀਂ ਸਕਦਾ ਕਿ ਜਿਹੜੀਆਂ ਅਦਾਲਤਾਂ ਨੇ ਉਹਨਾਂ ਦੇ ਰਾਹੀਂ ਇਹਦੇ ਉੱਤੇ ਨਕੇਲ ਨਾ ਪਾਈ ਜਾ ਸਕੇ, ਕਿਉਂਕਿ ਜਿੱਥੋਂ ਸ਼ੁਰੂਆਤ ਕਰਨੀ ਹੋਊਗੀ 166 ਮਿਊਨਿਸਪੈਲਿਟੀਜ਼ ਨੇ ਤੇ ਸਿਰਫ 66 ਨੇ ਜਿਨ੍ਹਾਂ ਦੇ ਕੋਲੇ ਸੀਵਰੇਜ ਟ੍ਰੀਟਮੈਂਟ ਪਲਾਂਟ ਨੇ, 100 ਦੇ ਕੋਲੇ ਸੀਵਰੇਜ ਟ੍ਰੀਟਮੈਂਟ ਪਲਾਂਟ ਹੀ ਹੈ ਨਹੀਂ। ਜੇ ਇੱਥੋਂ ਸਟਾਰਟਿੰਗ ਜਿਹੜੀ ਜੀ ਉਹ ਕੀਤੀ ਜਾਵੇ, ਕਿਉਂਕਿ ਓਵਰਨਾਈਟ ਤਾਂ ਨਾ ਤਾਂ ਓਵਰਨਾਈਟ ਇਹ ਗੰਦ ਪਿਆ, ਨਾ ਇਹ ਓਵਰਨਾਈਟ ਜਿਹੜਾ ਜੀ ਖਤਮ ਹੋਣਾ ਹੈ। ਇਹਦੇ ਵਾਸਤੇ ਟਾਈਮ ਲੱਗੂਗਾ, ਲੰਬੀ ਲੜਾਈ ਹੈ। ਜੇ ਲੰਬੀ ਲੜਾਈ ਪੰਜਾਬ ਵਾਲੇ ਲੜਨ ਵਾਸਤੇ ਤਿਆਰ ਹੋਏ ਤਾਂ ਇਹਦਾ ਹੱਲ ਹੋ ਸਕਦਾ, ਨਹੀਂ ਤਾਂ ਜੀਵ ਜੰਤੂਆਂ ਦੀ ਜਗ੍ਹਾ ਦੇ ਉੱਤੇ ਮਰੇ ਹੋਏ ਮਨੁੱਖ ਲੱਭਣਗੇ ਆਉਣ ਵਾਲੇ ਸਮੇਂ। ਬਿਲਕੁਲ ਜੀ, ਕਈਆਂ ਨੂੰ ਤਾਂ ਇਹੀ ਆ ਕਿ ਸਾਡੇ ਗੰਨੇ ਚੱਕੇ ਜਾਣ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨਾ ਜੀ।
ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ।